मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵਿਊਅਰਸ 1925 ਵਿੱਚ ਭਾਰੀ ਕੁਰਬਾਨੀਆਂ ਤੋਂ ਬਾਅਦ ਗੁਰਦੁਆਰਾ ਐਕਟ ਹੋਂਦ ਦੇ ਵਿੱਚ ਆਇਆ। ਇਸ ਐਕਟ ਹੇਠ ਇਤਿਹਾਸਿਕ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲਿਆ। 1947 ਦੀ ਦੇਸ਼ ਵੰਡ ਵੇਲੇ 200 ਤੋਂ ਜ਼ਿਆਦਾ ਇਤਿਹਾਸਿਕ ਗੁਰਦੁਆਰੇ ਪਾਕਿਸਤਾਨ ਦੇ ਵਿੱਚ ਆ ਗਏ। 1966 ਵਿੱਚ ਪੰਜਾਬ ਵਿੱਚੋਂ ਹਰਿਆਣਾ ਤੇ ਹਿਮਾਚਲ ਦੋ ਹੋਰ ਵੱਖਰੀਆਂ ਸਟੇਟਸ ਬਣਾ ਦਿੱਤੀਆਂ ਗਈਆਂ, ਪਰ ਹਰਿਆਣਾ ਤੇ ਹਿਮਾਚਲ ਵਿਚਲੇ ਇਤਿਹਾਸਿਕ ਗੁਰਦੁਆਰਿਆਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੀ ਕੰਟਰੋਲ ਰਿਹਾ। ਹੌਲੀ-ਹੌਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਵਾਂਗ ਬਾਦਲ ਟੱਬਰ ਦਾ ਹੱਥ ਠੋਕਾ ਬਣ ਗਈ। ਨਤੀਜੇ ਦੇ ਤੌਰ ਤੇ ਜਿੱਥੇ ਪੰਜਾਬ ਵਿੱਚ ਸਿੱਖੀ ਦੇ ਧਾਰਮਿਕ ਪ੍ਰਚਾਰ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ, ਉੱਥੇ ਹਰਿਆਣਾ ਤੇ ਹਿਮਾਚਲ ਦੇ ਸਿੱਖਾਂ ਨੂੰ ਵੀ ਪੂਰੀ ਤਰ੍ਹਾਂ ਇਗਨੋਰ ਕੀਤਾ ਗਿਆ। ਕੇਂਦਰ ਸਰਕਾਰ ਜਿਹੜੀ ਕਿ ਸਿੱਖਾਂ ਦੇ ਮਾਮਲੇ ਵਿੱਚ ਹਮੇਸ਼ਾ ਡਿਵਾਈਡ ਐਂਡ ਰੂਲ ਦੇ ਵਿੱਚ ਯਕੀਨ ਰੱਖਦੀ ਹੈ, ਇਸ ਦਾ ਫਾਇਦਾ ਉਠਾਉਂਦਿਆਂ ਪਹਿਲਾਂ ਦਿੱਲੀ ਦੇ ਇਤਿਹਾਸਿਕ ਗੁਰਦੁਆਰਿਆਂ ਦੇ ਪ੍ਰਬੰਧ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ। ਹੁਣ ਹਰਿਆਣਾ ਦੀ ਕਾਂਗਰਸ ਸਰਕਾਰ ਹਰਿਆਣਾ ਦੇ ਇਤਿਹਾਸਿਕ ਗੁਰਦੁਆਰਿਆਂ ਦੇ ਪ੍ਰਬੰਧ ਲਈ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਜਾ ਰਹੀ ਹੈ, ਜਿਸ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਫੀ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਇਸ ਮਾਮਲੇ ਵਿੱਚ ਖੁੱਲ੍ਹ ਕੇ ਸ਼੍ਰੋਮਣੀ ਕਮੇਟੀ ਦੀ ਹਮਾਇਤ ਕਰ ਰਹੇ ਹਨ। ਵਿਊਅਰਸ, ਅਸੀਂ ਇਸ ਅਹਿਮ ਮੁੱਦੇ ਅਤੇ ਹੋਰ ਪੰਥਕ ਮੁੱਦਿਆਂ ਸੰਬੰਧੀ ਦੋ ਸ਼ਖਸੀਅਤਾਂ ਨਾਲ ਅੱਜ ਗੱਲਬਾਤ ਕਰਨ ਜਾ ਰਹੇ ਹਾਂ। ਅੱਜ ਅਸੀਂ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਰੋਜ਼ਾਨਾ ਪਹਿਰੇਦਾਰ ਦੇ ਐਡੀਟਰ ਸਰਦਾਰ ਜਸਪਾਲ ਸਿੰਘ ਹੇਰਾਂ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਅੱਜ ਤੁਸੀਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਜਾਂ ਨਾ ਬਣਾਉਣ ਸੰਬੰਧੀ ਕੀ ਕਹਿਣਾ ਚਾਹੋਗੇ? ਇਸ ਦਾ ਸਿੱਖ ਕੌਮ ਤੇ ਦੂਰ ਅਸੀਂ ਕੀ ਪ੍ਰਭਾਵ ਹੋਵੇਗਾ, ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰੋ। ਦੇਖੋ, ਜਿੱਥੇ ਤੱਕ ਸਿੱਖੀ ਦੀ ਗੱਲ ਕਰੀਏ ਅਸੀਂ ਤੇ ਸਿੱਖ ਹਮੇਸ਼ਾ, ਮੈਂ ਸਮਝਦਾ ਕਿ ਸਿੱਖੀ ਦੀ ਚੜ੍ਹਦੀ ਕਲਾ ਵੀ ਸਿੱਖੀ ਦੀ ਜਿਹੜੀ ਆਨ ਸ਼ਾਨ ਆ, ਜਿਸ ਸਿਧਾਂਤਾਂ ਨੂੰ ਲੈ ਕੇ ਗੁਰੂ ਸਾਹਿਬਾਨ ਨੇ ਸਿੱਖ ਧਰਮ ਦੀ ਨੀਂਹ ਰੱਖੀ ਆ, ਸੋ ਸ੍ਰੀ ਅਕਾਲ ਤਖਤ ਸਾਹਿਬ ਦੀ ਆਜ਼ਾਦ ਪ੍ਰਭੂ ਸਤਾ ਅਤੇ ਵਿਸ਼ਵ ਭਰ ਦੇ ਜਿੰਨੇ ਵੀ ਗੁਰਦੁਆਰਾ ਸਾਹਿਬਾਨ ਨੇ, ਉੱਥੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪ੍ਰਵਾਨਿਤ ਰਹਿਤ ਮਰਿਆਦਾ ਇਹ ਸਭ ਤੋਂ ਵੱਧ ਜ਼ਰੂਰੀ ਆ। ਸੋ ਉਹਦੇ ਲਈ ਹਮੇਸ਼ਾ ਸਿੱਖਾਂ ਨੇ, ਜਿਨ੍ਹਾਂ ਦੇ ਮਨ ਵਿੱਚ ਪੰਥ ਦਰਦ, ਜਿਹੜੇ ਸਿੱਖੀ ਸੋਚ ਵਾਲੇ ਨੇ, ਆਲ ਇੰਡੀਆ ਗੁਰਦੁਆਰਾ ਐਕਟ ਦੀ ਮੰਗ ਕੀਤੀ ਸੀ ਕਿ ਸਮੁੱਚੇ ਇਹ ਗੁਰਦੁਆਰਾ ਸਾਹਿਬਾਨ ਨੇ ਉੱਥੇ ਇੱਕੋ ਤਰ੍ਹਾਂ ਦੀ ਰਹਿਤ ਮਰਿਆਦਾ ਹੋਵੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੀ ਪ੍ਰਵਾਨਿਤ ਹੈ। ਪਰ ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲ ਕੀਤੀ ਆ ਕਿ ਸਮੇਂ ਦੀਆਂ ਸਰਕਾਰਾਂ ਨੇ ਜਿਹੜੀਆਂ ਹਮੇਸ਼ਾ ਸਿੱਖੀ ਦੀ ਹੋਂਦ ਨੂੰ ਖਤਮ ਕਰਨ ਲਈ ਯਤਨਸ਼ੀਲ ਰਹੀਆਂ ਨੇ, ਚਾਹੇ ਉਹ ਕਾਂਗਰਸ ਦੀ ਸਰਕਾਰ ਆ ਤੇ ਚਾਹੇ ਉਹ ਭਗਵਾਂ ਬ੍ਰਿਗੇਡ ਦੀ ਸਰਕਾਰ ਆ, ਜਿਹੜੀ ਉਹ ਹਮੇਸ਼ਾ ਸਿੱਖੀ ਦੀ ਹੋਂਦ ਦੇ ਖਾਤਮੇ ਲਈ ਵਿਉਂਤਬੰਦੀ ਕਰਦੀਆਂ ਰਹੀਆਂ ਨੇ ਅਤੇ ਮੈਂ ਸਮਝਦਾ ਕਿ ਹਮੇਸ਼ਾ ਕਰਦੀਆਂ ਰਹਿਣਗੀਆਂ। ਸੋ ਉਹਨਾਂ ਵੱਲੋਂ ਸਿੱਖਾਂ ਦੇ ਵਿੱਚ ਵੰਡੀਆਂ ਪਾਉਣ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ, ਉਹਨੂੰ ਕਮਜ਼ੋਰ ਕਰਨ ਦੇ ਲਈ ਇਹ ਜਿਹੜੇ ਵੱਖੋ ਵੱਖਰੇ ਮੈਂ ਸਮਝਦਾ ਕਿ ਜਿਸ ਤਰ੍ਹਾਂ ਪਹਿਲਾਂ ਦਿੱਲੀ ਕਮੇਟੀ ਆਈ ਆ, ਪਟਨਾ ਸਾਹਿਬ ਦੀ ਵੱਖਰੀ ਆ, ਆਪਣੇ ਹਜ਼ੂਰ ਸਾਹਿਬ ਦੀ ਵੱਖਰੀ ਆ, ਸੋ ਹੁਣ ਹਰਿਆਣੇ ਦੀ। ਪਰੰਤੂ ਇਹਦੇ ਵਿੱਚ ਸਾਡੇ ਕੋਲ ਦੋ ਗੱਲਾਂ ਸਾਡੇ ਸਾਹਮਣੇ ਆਉਂਦੀਆਂ ਨੇ ਕਿ ਇੱਕ, ਹਰਿਆਣੇ ਦੇ ਸਿੱਖਾਂ ਨੂੰ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੋੜ ਕਿਉਂ ਪੈ ਗਈ, ਮੰਗ ਕਰਨ ਦੀ ਲੋੜ ਕਿਉਂ ਪੈ ਗਈ। ਉਹਦੇ ਵਿੱਚ ਸਭ ਤੋਂ ਮੈਂ ਸਮਝਦਾ ਕਿ ਸਭ ਤੋਂ ਜਿਹੜਾ ਵੱਡਾ ਰੋਲ ਹੈ ਉਹ ਅੱਜ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲ ਦਲ ਦੇ ਕਬਜ਼ੇ 'ਚ ਆ, ਬਾਦਲ ਦਲ ਨੇ ਉਹਨੂੰ ਆਪਣੀ ਜੇਬੀ ਸੰਸਥਾ ਬਣਵਾ ਲਿਆ ਹੋਇਆ। ਉਹ ਸਭ ਤੋਂ ਵੱਡਾ ਕਾਰਨ ਹੈ ਕਿ ਹਰਿਆਣੇ ਦੇ ਜਿਹੜੇ ਗੁਰਦੁਆਰਾ ਸਾਹਿਬਾਨ ਨੇ, ਉਹਨਾਂ ਦੀ ਜਿਹੜੀ ਆਮਦਨ ਆ ਉਹ ਸਾਰੀ ਦੀ ਸਾਰੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਬਾਦਲ ਦਲ ਲਈ ਲਾ ਰਹੀ ਆ, ਉੱਥੇ ਕੁਝ ਵੀ ਨਹੀਂ ਹੋ ਰਿਹਾ। ਦੂਸਰਾ, ਮੈਂ ਸਮਝਦਾ ਕਿ ਜਿੰਨੇ ਗੁਰਦੁਆਰਾ ਸਾਹਿਬਾਨ ਨੇ ਹਰਿਆਣੇ ਦੇ, ਜਿੰਨੀ ਉਹਨਾਂ ਦੀ ਜ਼ਮੀਨ ਜਾਇਦਾਦ ਆ, ਉਹਨੂੰ ਇੱਕ ਬੜੀ ਯੋਜਨਾਬੱਧ ਢੰਗ ਦੇ ਨਾਲ ਇਹਨਾਂ ਨੇ ਨਿੱਜੀ ਟਰੱਸਟ ਬਣਾ ਕੇ ਉਹ ਬਾਦਲ ਪਰਿਵਾਰ ਦੇ ਹਵਾਲੇ ਕਰਨੇ ਸ਼ੁਰੂ ਕਰ ਦਿੱਤੇ। ਸੋ ਇਹ ਸਾਰਾ ਕੁਝ ਵੇਖਦਿਆਂ ਹੋਇਆ ਜੇ ਹਰਿਆਣੇ ਦੇ ਸਿੱਖ ਵੱਖਰੀ ਕਮੇਟੀ ਦੀ ਮੰਗ ਕਰਦੇ ਨੇ, ਉਹ ਆਪਣੀ ਜਗ੍ਹਾ ਠੀਕ ਨੇ, ਪਰੰਤੂ ਜਦੋਂ ਅਸੀਂ ਸਿੱਖੀ ਦੇ ਵੱਡੇ ਹਿੱਤਾਂ ਦੀ ਗੱਲ ਕਰਦੇ ਹਾਂ, ਸਿੱਖੀ ਹੋਣ ਦੀ ਗੱਲ ਕਰਦੇ ਹਾਂ, ਤਾਂ ਸਿੱਖਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਵੰਡੀਆਂ ਨੇ ਜਿਹੜੀਆਂ, ਉਹਨਾਂ ਨੂੰ ਅਸੀਂ ਪ੍ਰਵਾਨ ਨਹੀਂ ਕਰ ਸਕਦੇ। ਅਸੀਂ ਸਮੁੱਚੇ ਵਿਸ਼ਵ ਦੇ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਨੂੰ ਇੱਕ ਲੜੀ ਵਿੱਚ ਪਰੋਣ ਵੱਲ ਚੱਲਾਂਗੇ, ਪਰੰਤੂ ਉਹਦੇ ਲਈ ਸਭ ਤੋਂ ਵੱਧ ਜ਼ਰੂਰੀ ਆ ਜਿਹੜਾ ਇਸ ਵੇਲੇ ਕਿ ਸ੍ਰੀ ਅਕਾਲ ਤਖਤ ਸਾਹਿਬ ਆ ਜਿਹੜਾ ਉਹ ਆਜ਼ਾਦ ਰੂਪ ਵਿੱਚ ਪ੍ਰਭੂ ਸਤਾ
ਉਤਪੰਨ ਹੋਵੇ। ਸਾਨੂੰ ਸਭ ਤੋਂ ਸਾਡਾ ਸਿੱਖਾਂ ਦਾ ਜਿਹੜਾ ਜਿਹਦੇ ਮਨ ਵਿੱਚ ਸਿੱਖੀ ਦਾ ਦਰਦ ਆ, ਉਹਦੀ ਸਭ ਤੋਂ ਵੱਡੀ ਚਿੰਤਾ ਇਹ ਹੋਣੀ ਚਾਹੀਦੀ ਆ ਕਿ ਅਸੀਂ ਅਕਾਲ ਤਖਤ ਸਾਹਿਬ ਦੀ ਆਜ਼ਾਦ ਹਸਤੀ ਆ ਉਹਨੂੰ ਪ੍ਰਵਾਨ ਕਰੀਏ ਤੇ ਅਕਾਲ ਤਖਤ ਸਾਹਿਬ ਦੀ ਅਗਵਾਈ ਵਿੱਚ ਸਮੁੱਚੇ ਵਿਸ਼ਵ ਦੇ ਜਿੰਨੇ ਗੁਰਦੁਆਰਾ ਸਾਹਿਬਾਨ ਨੇ ਉੱਥੇ ਇੱਕੋ ਜਿਹੀ ਰਹਿਤ ਮਰਿਆਦਾ ਸਿੱਖੀ ਦੀ ਚੜ੍ਹਦੀ ਕਲਾ ਦੇ ਲਈ ਅਸੀਂ ਅੱਗੇ ਵਧੀਏ। ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ ਹੁਣ ਅਸੀਂ ਬਾਕੀ ਪੰਥਕ ਮੁੱਦਿਆਂ ਦੇ ਉੱਪਰ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਜਿਸ ਤਰ੍ਹਾਂ ਪਿਛਲੇ ਦਿਨਾਂ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਜੀ ਦੀ ਸਿਹਤ ਸੰਬੰਧੀ ਕਾਫੀ ਚਿੰਤਾ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ, ਇਹ ਵੀ ਸਾਹਮਣੇ ਆਇਆ ਕਿ ਉਹਨਾਂ ਦਾ ਠੀਕ ਢੰਗ ਨਾਲ ਇਲਾਜ ਨਹੀਂ ਕਰਵਾਇਆ ਗਿਆ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਸਮੇਂ ਦੀਆਂ ਸਰਕਾਰਾਂ ਨੇ ਜਿਹੜੀਆਂ ਉਹ ਸਿੱਖੀ ਦੀ ਹੋਂਦ ਦੇ ਖਾਤਮੇ ਲਈ ਹਮੇਸ਼ਾ ਤਤਪਰ ਨੇ, ਬਿਉਂਤਬੰਦੀ ਆ ਉਹਨਾਂ ਦੀ ਯੋਜਨਾਬੰਦੀ ਆ। ਸੋ ਭਾਈ ਜਗਤਾਰ ਸਿੰਘ ਹਵਾਰਾ, ਚਾਹੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਜਿਹੜੇ ਵਿਅਕਤੀਆਂ ਦੇ ਨਾਲ ਸਿੱਖੀ ਦੀਆਂ ਭਾਵਨਾਵਾਂ, ਸਿੱਖੀ ਦੀ ਚੜ੍ਹਦੀ ਕਲਾ ਜੁੜੀ ਹੋਈ ਆ, ਉਹਨਾਂ ਪ੍ਰਤੀ ਇਹਨਾਂ ਦਾ ਵਤੀਰਾ ਜਿਹੜਾ ਉਹ ਹਮੇਸ਼ਾ ਇਸੇ ਤਰ੍ਹਾਂ ਦਾ ਹੀ ਰਿਹਾ। ਸੋ ਭਾਈ ਜਗਤਾਰ ਸਿੰਘ ਹਵਾਰਾ ਨੂੰ ਜਿਸ ਤਰ੍ਹਾਂ ਉਹਨਾਂ ਨੂੰ ਜੇਲ੍ਹ ਦੇ ਵਿੱਚ, ਮੈਂ ਤਿਹਾੜ ਜੇਲ੍ਹ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੂੰ ਕਿਸ ਕੋਠੜੀ 'ਚ ਬੰਦ ਕੀਤਾ ਗਿਆ ਹੈ ਲਗਾਤਾਰ, ਜੇ ਉਹਨਾਂ ਨੂੰ ਰੀੜ੍ਹ ਦੀ ਦਰਦ ਦੀ ਹੋਈ ਤਾਂ ਉਹਦੇ ਲਈ ਕੋਈ ਪ੍ਰੋਪਰ ਇਲਾਜ ਦਾ ਪ੍ਰਬੰਧ ਨਹੀਂ ਕੀਤਾ ਗਿਆ। ਉਹ ਉਹਦੇ ਲਈ ਹੈ ਕਿ ਕਿਉਂਕਿ ਉਹ ਹਮੇਸ਼ਾ ਚੜ੍ਹਦੀ ਕਲਾ ਦੇ ਪ੍ਰਤੀਕ ਵਜੋਂ, ਇੱਕ ਕੌਮ ਨੇ ਉਹਨਾਂ ਨੂੰ ਇੱਕ ਚੜ੍ਹਦੀ ਕਲਾ ਦੇ ਪ੍ਰਤੀਕ ਵਜੋਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਪ੍ਰਵਾਨ ਕੀਤਾ। ਸੋ ਉਹਨਾਂ ਦੀ ਚੜ੍ਹਦੀ ਕਲਾ ਦੀ ਭਾਵਨਾ ਨੂੰ ਤੋੜਨ ਲਈ ਉਹਨਾਂ ਦਾ ਜਿਹੜਾ ਸਰੀਰਕ ਕਸ਼ਟ ਆ ਉਹਨੂੰ ਵਧਾਉਣ ਦਾ ਸਰਕਾਰ ਵੱਲੋਂ ਮੈਂ ਸਮਝਦਾ ਕਿ ਜਾਣਬੁੱਝ ਕੇ ਇੱਕ ਉਹਨਾਂ ਦਾ ਸਰੀਰਕ ਕਸ਼ਟ ਵਧਾਉਣ ਦਾ ਇਹ ਜਾਣਬੁੱਝ ਕੇ ਰਚੀ ਹੋਈ ਸਾਜ਼ਿਸ਼ ਹੈ। ਜੀ ਜੀ। ਤੇ ਵੀਰ ਜੀ ਕਾਫੀ ਦੇਰ ਹੋ ਗਈ ਸੀ ਤੁਹਾਡਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੀ ਦੇ ਕੇਸ ਦੇ ਬਾਰੇ ਗੱਲਬਾਤ ਨਹੀਂ ਕੀਤੀ, ਅੱਜ ਕੱਲ੍ਹ ਉਹਨਾਂ ਦੇ ਕੇਸ ਦਾ ਕੀ ਸਟੇਟਸ ਹੈ, ਇਸ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਜੋ ਸਾਡੀ ਕੌਮ ਦੀ ਇੱਕ ਬਹੁਤ ਵੱਡੀ ਤਰਾਸਦੀ ਆ ਕਿ ਜਦੋਂ ਕੋਈ ਲਹਿਰ ਉੱਭਰਦੀ ਆ, ਕੋਈ ਮੰਗ ਉੱਭਰਦੀ ਆ, ਉਦੋਂ ਅਸੀਂ ਉਹਦੇ ਬਾਰੇ ਜਾਗਰੂਕ ਵੀ ਹੁੰਦੇ ਆ, ਉਹਦੇ ਬਾਰੇ ਅਸੀਂ ਕੋਸ਼ਿਸ਼ ਵੀ ਕਰਦੇ ਆ ਉਸ ਨੂੰ ਆਵਾਜ਼ ਨੂੰ ਉੱਚਾ ਚੱਕਣ ਦੀ, ਤੇ ਫਿਰ ਅਸੀਂ ਭੁੱਲ ਜਾਂਦੇ ਆ। ਹਾਂਜੀ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਸਿਹਤ ਆ ਉਹ ਇਸ ਸਮੇਂ ਵੀ ਉਹਨਾਂ ਦੀ ਸਿਹਤ ਵਿੱਚ ਕੋਈ ਬਹੁਤਾ ਫਰਕ ਨਹੀਂ ਹੈਗਾ। ਠੀਕ ਹੈ ਕਿ ਉਹ ਪਹਿਲੇ ਨਾਲੋਂ 19-21 ਦਾ ਜ਼ਰੂਰ ਫਰਕ ਹੈ ਕਿ ਉਹ ਪਹਿਲਾਂ ਕਿਸੇ ਨੂੰ ਪਛਾਣਦੇ ਨਹੀਂ ਸੀ, ਹੁਣ ਥੋੜਾ ਬਹੁਤਾ ਪਛਾਣਨ ਲੱਗ ਗਏ ਨੇ। ਯਾਦ ਸ਼ਕਤੀ ਉਹਨਾਂ ਦੀ ਬਿਲਕੁਲ ਖਤਮ ਹੋ ਚੁੱਕੀ ਆ। ਅੱਜ ਸਾਡੇ ਕੋਲ ਲੋੜ ਸੀ ਕਿ ਕੇਜਰੀਵਾਲ ਸਰਕਾਰ ਨੇ ਇੱਕ ਉਹਨਾਂ ਦੇ ਸੰਬੰਧ ਦੇ ਵਿੱਚ, ਕੇਂਦਰ ਸਰਕਾਰ ਨੇ ਉਹਨਾਂ ਦੇ ਸੰਬੰਧ ਦੇ ਵਿੱਚ ਜਿਹੜੀ ਡਾਕਟਰੀ ਰਿਪੋਰਟ ਸੀ ਉਹਨੂੰ ਲੈ ਕੇ ਘੱਟੋ ਘੱਟ ਸਾਡਾ ਫਰਜ਼ ਬਣਦਾ ਕਿ ਅਸੀਂ ਚਾਹੇ ਨਵੀਂ ਮੋਦੀ ਸਰਕਾਰ ਆਈ ਆ, ਕਿਉਂਕਿ ਹੁਣ ਉੱਥੇ ਰਾਜਪਾਲ ਦਾ ਪ੍ਰਬੰਧ ਹੈ ਦਿੱਲੀ ਦੇ ਵਿੱਚ, ਤੇ ਸਾਡਾ ਬਣਦਾ ਕਿ ਅਸੀਂ ਮੋਦੀ ਸਰਕਾਰ ਤੇ ਦਬਾਅ ਬਣਾਈਏ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਸਿਹਤ ਆ ਉਹ ਇਸ ਸਮੇਂ ਇਸ ਗੱਲ ਦੀ ਆਗਿਆ ਨਹੀਂ ਦਿੰਦੀ ਕਿ ਉਹਨਾਂ ਨੂੰ ਜੇਲ੍ਹ ਵਿੱਚ ਰੱਖਿਆ ਜਾਵੇ। ਸੋ ਅਸੀਂ ਉਹਨਾਂ ਦੀ ਰਿਹਾਈ ਦੇ ਲਈ ਉਹਨਾਂ ਦੀ ਸਿਹਤ ਦਾ ਜਿਹੜਾ ਪੱਖ ਆ ਉਹਨੂੰ ਲੈ ਕੇ ਆਵਾਜ਼ ਆ ਜਿਹੜੀ ਉਹ ਜਦੋਂ ਤੱਕ ਬੁਲੰਦ ਨਹੀਂ ਕਰਦੇ, ਸੋ ਉਦੋਂ ਤੱਕ ਮੈਂ ਸਮਝਦਾ ਕਿ ਉਹਨਾਂ ਦੀ ਰਿਹਾਈ ਆ ਜਿਹੜੀ ਉਹ ਵੀ ਸੰਭਵ ਨਹੀਂ ਹੋਣੀ। ਸੋ ਸਾਨੂੰ ਇਸ ਪਾਸੇ ਵਿਸ਼ੇਸ਼ ਰੂਪ ਵਿੱਚ ਕੌਮ ਨੂੰ ਧਿਆਨ ਦੇਣਾ ਪਊਗਾ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਬੇਸ਼ੱਕ ਉਹਨਾਂ ਦੀ ਫਾਂਸੀ ਰੱਦ ਕਰ ਦਿੱਤੀ ਗਿਆ, ਇਹ ਨਾ ਹੋਵੇ ਕਿ ਉਹਨਾਂ ਦੀ ਜਿਹੜੀ ਸਿਹਤ ਆ, ਜਿਸ ਤਰ੍ਹਾਂ ਅਸੀਂ ਭਾਈ ਜਗਤਾਰ ਸਿੰਘ ਹਵਾਰਾ ਦੀ ਗੱਲ ਕੀਤੀ ਆ, ਸਰਕਾਰਾਂ ਨੇ ਜਿਹੜੀਆਂ ਕਿਉਂਕਿ ਉਹ ਚੜ੍ਹਦੀ ਕਲਾ ਦੇ ਪ੍ਰਤੀਕ ਨੇ, ਅਜਿਹੇ ਵਿਅਕਤੀਆਂ ਨੂੰ ਸਰੀਰਕ ਰੂਪ ਦੇ ਵਿੱਚ ਹੌਲੀ ਹੌਲੀ ਕਰਕੇ ਖਤਮ ਕਰਨਾ ਚਾਹੁੰਦੀਆਂ ਨੇ। ਸੋ ਉਹੀ ਜਿਹੜੀ ਸਾਜ਼ਿਸ਼ ਆ ਉਹ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਤੇ ਵੀ ਉਹ ਲਾਗੂ ਆ। ਸੋ ਸਾਨੂੰ ਇਸ ਪਾਸੇ ਜਾਗਰੂਕ ਹੋਣਾ ਪੈਣਾ। ਉਹਨਾਂ ਦੀ ਨਿੱਤ ਦਿਨ ਦੀ ਜਿਹੜੀ ਸਿਹਤ ਦੀ ਜਿਹੜਾ ਬੁਲੇਟਿਨ ਆ ਉਹਨੂੰ ਜਾਰੀ ਕਰਨ ਦੇ ਲਈ ਸਾਨੂੰ ਸਰਕਾਰ ਤੇ ਦਬਾਅ ਪਾਉਣਾ ਪੈਣਾ ਤੇ ਉਹਨਾਂ ਦੀ ਸਿਹਤ ਨੂੰ ਲੈ ਕੇ ਉਹਨਾਂ ਦੀ ਰਿਹਾਈ ਲਈ ਸਰਕਾਰ ਤੇ ਦਬਾਅ ਪਾਉਣ ਵਾਲੇ ਪਾਸੇ ਸਾਨੂੰ ਤੁਰਨਾ ਪੈਣਾ। ਜੀ ਬਿਲਕੁਲ। ਤੇ ਵੀਰ ਜੀ ਹੁਣ ਅਸੀਂ ਤੁਹਾਡੇ ਨਾਲ ਪੰਜਾਬ ਸਰਕਾਰ ਤੇ ਭਾਰਤ ਦੀ ਸਰਕਾਰ ਬਾਰੇ ਵੀ ਗੱਲਬਾਤ ਕਰਨਾ ਚਾਹਾਂਗੇ। ਸਭ ਤੋਂ ਪਹਿਲਾਂ ਪੰਜਾਬ ਵਿੱਚ ਅੱਜ ਕੱਲ੍ਹ ਬਾਦਲ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਮੁਹਿੰਮ ਸ਼ੁਰੂ ਕਰਨ ਦਾ ਬੜਾ ਸਾਰਾ ਪ੍ਰਚਾਰ ਕੀਤਾ ਜਾ ਰਿਹਾ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਨਸ਼ਿਆਂ ਦੇ ਵਿਰੁੱਧ ਜੋ ਬਾਦਲ ਸਰਕਾਰ ਦਾ ਪ੍ਰਚਾਰ ਆ ਉਹ ਸਿਰਫ ਤੇ ਸਿਰਫ ਡਰਾਮੇ ਤੱਕ ਸੀਮਿਤ ਆ। ਲੋਕ ਸਭਾ ਚੋਣਾਂ 'ਚ ਪੰਜਾਬ ਦੇ ਲੋਕਾਂ ਨੇ ਨਸ਼ਿਆਂ ਨੂੰ ਲੈ ਕੇ ਬਾਦਲਾਂ ਵਿਰੁੱਧ ਇੱਕ ਗੁੱਸੇ ਦਾ, ਬੇਹੱਦ ਰੋਹ ਭਰੇ ਗੁੱਸੇ ਦਾ ਪ੍ਰਗਟਾਵਾ ਕੀਤਾ। ਉਹ ਤੋਂ ਸਰਕਾਰ ਜ਼ਰੂਰ ਥੋੜਾ ਠਠੰਬਰੀ ਵੀ, ਤਰਵਕੀ ਵੀ, ਤੇ ਉਹਨੇ ਕੋਸ਼ਿਸ਼ ਕੀਤਾ ਕਿ ਅਸੀਂ ਇੱਕ ਲੋਕਾਂ ਦੀਆਂ ਅੱਖਾਂ ਪੂੰਝਣ ਦਾ ਯਤਨ ਕਰੀਏ। ਉਹ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਲਹਿਰ ਚਲਾਈ ਗਈ ਕਿ ਅਸੀਂ ਨਸ਼ਾ ਵਿਰੋਧੀ ਲਹਿਰ ਸਰਕਾਰ ਵੱਲੋਂ ਚਲਾਈ। ਹੋਇਆ ਕਿ 7000 ਦੇ ਕਰੀਬ ਜਿਹੜੇ ਨਸ਼ੇੜੀ ਨੌਜਵਾਨ ਸੀ, ਜਿਹੜੇ ਵਿਚਾਰੇ ਸਰੀਰਕ ਰੂਪ ਵਿੱਚ, ਮਾਨਸਿਕ ਰੂਪ ਵਿੱਚ ਗੁੰਮਰਾਹ ਹੋ ਕੇ ਨਸ਼ਿਆਂ ਦੇ ਰਾਹ ਤੁਰੇ ਸੀ, ਉਹਨਾਂ ਦੇ ਪਰਚੇ ਦੇ ਕੇ ਉਹਨਾਂ ਨੂੰ ਜੇਲ੍ਹਾਂ 'ਚ ਦੇਤਾ। ਕੋਈ ਇੱਕ ਵੀ ਵੱਡਾ ਸਮਗਲਰ ਆ ਜਿਹੜਾ ਇਹਨਾਂ ਨੇ ਪਿਛਲੇ 1.5-2 ਮਹੀਨੇ ਵਿੱਚ ਨਹੀਂ ਫੜਿਆ। ਦੂਸਰਾ, ਇਹਨਾਂ ਨੇ ਪ੍ਰਚਾਰ ਕੀਤਾ ਕਿ ਅਸੀਂ ਨਸ਼ਾ ਛਡਾਊ ਕੇਂਦਰ ਨੇ ਜਿਹੜੇ ਉਹ ਹਰ ਜ਼ਿਲ੍ਹੇ 'ਚ ਸਥਾਪਿਤ ਕਰ ਦਿੱਤੇ ਨੇ, ਹਰ ਤਹਿਸੀਲ ਪੱਧਰ ਤੇ ਸਥਾਪਿਤ ਕਰ ਦਿੱਤੇ ਨੇ। ਉੱਥੇ ਕੀ ਆ ਕਿ ਉੱਥੇ ਕਿਸੇ ਨੂੰ ਕੋਈ ਦਵਾਈ ਨਹੀਂ ਮਿਲਦੀ,
हाँ जी। ਉੱਥੇ ਕਿਸੇ ਦਾ ਪ੍ਰੋਪਰ ਇਲਾਜ ਨਹੀਂ ਹੁੰਦਾ, ਮਰੀਜ਼ਾਂ ਦੀਆਂ ਲਾਈਨਾਂ ਲੱਗੀਆਂ ਨੇ, ਸਿਰਫ ਇੱਕ ਡਾਕਟਰ ਆ। ਜੀ ਹਾਲਾਂਕਿ ਇਹ ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜਾ ਬੰਦਾ ਨਸ਼ੇੜੀ ਆ ਉਹਨੂੰ ਸਭ ਤੋਂ ਵੱਡੀ ਲੋੜ ਆ ਕਿ ਉਹਨੂੰ ਕਲਾਸ ਉਹਨੂੰ ਸਮਝਾਇਆ ਜਾਵੇ। ਡਾਕਟਰ ਆ ਜਿਹੜੇ ਸੈਂਟਰਿਸਟ ਨੇ ਜਿਹੜੇ ਉਹ ਉਹਦੇ ਤੇ ਸਮਾਂ ਦੇਣ। ਸੋ ਇੱਕ ਪਾਸੇ 300 ਦੀ ਲਾਈਨ ਲੱਗੀ ਆ, ਇੱਕ ਪਾਸੇ ਇੱਕ ਡਾਕਟਰ ਆ, ਉਹ ਉਹਨੂੰ ਦਵਾਈ ਲਿਖ ਕੇ ਦਊਗਾ, ਉਹਦੇ ਨਾਲ ਗੱਲਬਾਤ ਕਰੂਗਾ, ਉਹਦੀ ਮਨੋਵਿਗਿਆਨਕ ਸਥਿਤੀ ਦੇਖੂਗਾ ਕੀ ਹੋਊਗਾ। ਤੇ ਉਸ ਤੋਂ ਬਾਅਦ ਇਹ ਹੈ ਕਿ ਪਿਛਲੇ 3 ਦਿਨਾਂ ਤੋਂ ਕਿਸੇ ਵੀ ਨਸ਼ਾ ਛਡਾਊ ਕੇਂਦਰ ਆ ਜਿਹੜਾ ਸਰਕਾਰ ਦਾ, ਉੱਥੋਂ ਦਵਾਈ ਨਹੀਂ ਮਿਲ ਰਹੀ। ਜਿਹੜੀਆਂ ਦਵਾਈਆਂ ਡਾਕਟਰ ਲਿਖ ਕੇ ਦੇ ਰਹੇ ਨੇ ਉਹ ਬਾਜ਼ਾਰ ਦੇ ਵਿੱਚ ਜੇ ਉਹਦੀ ਕੀਮਤ 300 ਉਹ 1000 ਦਾ ਪੱਤਾ ਮਿਲ ਰਿਹਾ। ਸੋ ਇਹਦੇ ਨਾਲ ਇੱਕ ਇਹਨਾਂ ਨੇ ਨਵਾਂ, ਮੈਂ ਸਮਝਦਾ ਕਿ ਪਹਿਲਾਂ ਨਸ਼ਿਆਂ ਦਾ ਧੰਦਾ ਸੀ, ਹੁਣ ਇੱਕ ਨਸ਼ਾ ਛਡਾਊ ਦਾ ਧੰਦਾ ਪੰਜਾਬ ਦੇ ਇੱਕ ਨਵੇਂ ਰੂਪ 'ਚ ਸ਼ੁਰੂ ਕਰ ਦਿੱਤਾ। ਤੇ ਉਹ ਨਸ਼ੇੜੀ ਨੌਜਵਾਨ ਨੇ, ਉਹਨਾਂ ਨੂੰ ਬਲੈਕ ਦੇ ਵਿੱਚ ਜਿਹੜੀਆਂ ਨਸ਼ਾ ਛੱਡਣ ਵਾਲੀਆਂ ਗੋਲੀਆਂ ਨੇ, ਚਾਹੇ ਉਹ ਉਹਨਾਂ ਦੇ ਵਿੱਚ ਵੀ ਨਸ਼ੇ ਦਾ ਪ੍ਰਭਾਵ ਆ, ਉਹਨਾਂ ਨੂੰ ਉਸ ਪਾਸੇ ਤੋੜ ਦਿੱਤਾ। ਸੋ ਮੈਂ ਸਮਝਦਾ ਕਿ ਇਹ ਸਰਕਾਰ ਨੇ ਬਹੁਤ ਇੱਕ ਭਿਆਨਕ ਸਾਜ਼ਿਸ਼ ਆ ਜਿਹੜੀ ਕਿ ਪੰਜਾਬ ਆ ਜਿਹੜਾ ਉਹਨੂੰ ਇੱਕ ਨਸ਼ਿਆਂ ਦੀ ਜਿਹੜਾ ਘੁੰਮਣ ਘੇਰਾ ਉਹਦੇ ਵਿੱਚੋਂ ਬਾਹਰ ਨਹੀਂ ਨਿਕਲ ਦੇਣਾ। ਸੋ ਇਹ ਜਿਹੜੀ ਨਸ਼ਾ ਛਡਾਊ ਲਹਿਰ ਆ ਇਹ ਵੀ ਮੈਂ ਸਮਝਦਾ ਕਿ ਨਸ਼ਾ ਵਧਾਊ ਲਹਿਰ ਦੇ ਵਿੱਚ ਬਦਲਦੀ ਜਾ ਰਹੀ ਆ। ਜੀ ਤੇ ਵੀਰ ਜੀ ਸਾਡੇ ਕੋਲ 1 ਮਿੰਟ ਰਹਿ ਗਿਆ ਐਟ ਦੀ ਐਂਡ। ਹੁਣ ਅਸੀਂ ਭਾਰਤ ਸਰਕਾਰ ਬਾਰੇ ਵੀ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਜਿਸ ਤਰ੍ਹਾਂ ਨਰਿੰਦਰ ਮੋਦੀ ਦੀ ਸਰਕਾਰ ਨੂੰ ਬਣਿਆ 1 ਮਹੀਨਾ ਬੀਤ ਚੁੱਕਾ ਹੈ, ਇਸ 1 ਮਹੀਨੇ ਦੀ ਪਰਫਾਰਮੈਂਸ ਤੁਸੀਂ ਇਹਨਾਂ ਦੀ 1 ਮਹੀਨੇ ਦੀ ਪਰਫਾਰਮੈਂਸ ਨੂੰ ਤੁਸੀਂ ਕਿਵੇਂ ਇਵੈਲੂਏਟ ਕਰਦੇ ਹੋ? ਦੇਖੋ ਜਿੱਥੋਂ ਤੱਕ ਗੱਲ ਆ ਕਿ ਮੋਦੀ ਸਰਕਾਰ ਆ ਜਿਹੜੇ ਉਹਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਵਾਅਦਿਆਂ ਦੀ ਅਸੀਂ ਗੱਲ ਛੱਡ ਦਈਏ, ਕਿਉਂਕਿ ਮੋਦੀ ਸਰਕਾਰ ਹੈ ਇੱਕ ਸੋਚੀ ਸਮਝੀ ਸਾਜ਼ਿਸ਼ ਨਾਲ ਭਗਵਾਂ ਬ੍ਰਿਗੇਡ ਤੇ ਜਿਹੜੀ ਇੱਥੋਂ ਦੀਆਂ ਸਾਡੀਆਂ ਹਿੰਦੁਸਤਾਨ ਦੀਆਂ ਸਰਮਾਏਦਾਰ ਧਿਰਾਂ ਨੇ, ਸਨਅਤੀ ਘਰਾੜੇ ਨੇ, ਉਹਨਾਂ ਦੀ ਇੱਕ ਸੋਚੀ ਸਮਝੀ ਸਾਜ਼ਿਸ਼ ਨਾਲ ਉਹਨੂੰ ਥੋਪਿਆ ਗਿਆ। ਸੋ ਉਸੇ ਹੀ ਲਾਈਨ ਤੇ ਚੱਲ ਰਿਹਾ ਕਿ ਅੱਜ ਜਿਸ ਦਿਨ ਤੋਂ ਮੋਦੀ ਸਰਕਾਰ ਆਈ ਆ, ਦੇਸ਼ ਦੇ ਵਿੱਚ ਮਹਿੰਗਾਈ ਆ ਜਿਹੜੀ ਉਹ ਪਹਿਲੇ ਨਾਲੋਂ ਵੱਧ ਛਾਲਾ ਮਾਰ ਕੇ ਅੱਗੇ ਵਧਣੀ ਸ਼ੁਰੂ ਹੋ ਗਈ ਆ। ਪਿਆਜ਼ ਆ ਜਿਹੜਾ ਉਹਦੇ ਵਿੱਚ 100% ਦਾ, ਆਲੂਆਂ ਦੇ ਵਿੱਚ, ਉਹ ਤੋਂ ਬਾਅਦ ਪੈਟਰੋਲ, ਡੀਜ਼ਲ, ਗੈਸ ਸਿਲੰਡਰ, ਹਰ ਪਾਸੇ ਜਿਹੜੀ ਮਹਿੰਗਾਈ ਆ ਉਹ ਦਿਨੋਂ ਦਿਨ ਵੱਧ ਰਹੀ ਆ। ਸੋ ਆਉਣ ਵਾਲਾ ਸਮਾਂ ਜਿਹੜਾ, ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ ਕਿ ਮੋਦੀ ਸਰਕਾਰ ਨੇ ਸਿਰਫ ਤੇ ਸਿਰਫ ਜਿਹੜੇ ਧਨਾੜ ਘਰਾਣੇ ਨੇ, ਸੰਤੀ ਘਰਾਣੇ ਨੇ, ਉਹਨਾਂ ਦੇ ਹਿੱਤਾਂ ਦੀ ਰਾਖੀ ਕਰਨੀ ਆ। ਆਮ ਵਿਅਕਤੀ ਆ ਜਿਹੜਾ ਉਹਦਾ ਜੀਵਨ ਮੈਂ ਸਮਝਦਾ ਕਿ ਬਹੁਤ ਦੁੱਭਰ ਹੋਣ ਵਾਲਾ। ਜੀ ਤੇ ਵੀਰ ਜੀ ਸਾਡਾ ਹੁਣ ਵਕਤ ਬ੍ਰੇਕ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਵਿਚਾਰਾਂ ਦੇ ਲਈ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵਕਤ ਹੋ